ਬਾਬਾ ਜੀ ਗੁਰੂ ਨਾਨਕ ਦੇ ਜਨਮ ਦਿਹਾੜੇ ਦੀਆਂ ਤਕਰੀਬਾਂ ਜਿਹੜੀਆਂ ਨਨਕਾਣਾ ਸਾਹਿਬ ਦੇ ਵਿੱਚ ਜਾਰੀ। ਪੂਰੀ ਦੁਨੀਆ ਤੋਂ ਸਿੱਖ ਸੰਗਤਾਂ ਪਾਕਿਸਤਾਨ ਪਹੁੰਚੀਆਂ। ਕੁਝ ਲੋਕ ਚੜ੍ਹਦੇ ਪੰਜਾਬ ਤੋਂ ਆਏ, ਕੁਝ ਦੇਸ਼ਾਂ ਵਿਦੇਸ਼ਾਂ ਤੋਂ, ਬਹੁਤ ਸਾਰੀ ਦੁਨੀਆ ਇੱਥੇ ਪਹੁੰਚੀ ਹੋਈ ਹੈ। ਸਾਡੇ ਨਾਲ ਬਾਬਾ ਜੀ ਗੁਰੂ ਨਾਨਕ ਦੇ ਜਨਮ ਦਿਹਾੜ ਮਨਾਉਣ ਵਾਸਤੇ ਕੁਝ ਪ੍ਰਾਹੁਣੇ ਆਏ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੂੰ ਪੁੱਛਦੇ ਹਾਂ ਉਹ ਕਿੱਥੋਂ ਆਏ ਤੇ ਉਹਨਾਂ ਨੂੰ ਪਾਕਿਸਤਾਨ ਆ ਕੇ ਕਿਹੋ ਜਿਹਾ ਲੱਗ ਰਿਹਾ। ਮੈਡਮ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਆਪਣਾ? ਮੇਰਾ ਨਾਂ ਸੁਰਿੰਦਰ ਕੌਰ ਤੂਰ ਆ। ਤੇ ਕਿੱਥੋਂ ਆਉਣ ਹੋਇਆ ਜੀ ਆਪਣਾ? ਅਸੀਂ ਆਏ ਕੈਨੇਡਾ ਤੋਂ ਆ, ਅੱਛਾ ਜੀ। ਪਰ ਇੰਡੀਆ 'ਚ ਸਾਡਾ ਪਿੰਡ ਹੈਗਾ ਗਾਲਬ ਜਗਰਾਉਂ ਕੋਲੇ। ਅੱਛਾ, ਗਾਲਬ ਪਿੰਡ ਤੇ ਜਗਰਾਉਂ। ਸਾਡੇ ਜਿਹੜੇ ਵੱਡੇ ਸੀ ਨਾ ਜੀ ਉਹ ਵੀ ਜਗਰਾਉਂ ਦੇ ਸੀ। ਸਾਡਾ ਪਿੰਡ ਲਹਿੰਦੀ ਭੈਣੀ ਖਾੜੇ ਵਾਲਾ ਦਰਵਾਜ਼ਾ, ਵਧੀਆ ਲੱਗਿਆ। ਉਹ ਗਾਲਬ ਦੇ ਬਿਲਕੁਲ ਨੇੜੇ ਸੀ। ਅੱਛਾ, ਵਧੀਆ, ਬਹੁਤ ਖੁਸ਼ੀ ਹੋਈ ਸੁਣ ਕੇ। ਇਹ ਪਾਕਿਸਤਾਨ ਪਹਿਲੀ ਵਾਰੀ ਆਏ ਜੀ? ਹਾਂਜੀ, ਪਹਿਲੀ ਵਾਰ ਆਏ ਆ। ਸੁਣਾਓ ਫਿਰ ਕਿਦਾਂ ਦਾ ਲੱਗਦਾ ਪਿਆ? ਬਹੁਤ ਵਧੀਆ ਲੱਗਿਆ, ਬਹੁਤ ਖੁਸ਼ੀ ਮਿਲੀ। ਸਾਰੇ ਬਹੁਤ ਪਿਆਰ ਨਾਲ ਮਿਲਦੇ ਆ। ਬਾਬਾ ਜੀ ਦੇ ਗੁਰਦੁਆਰੇ ਜਦੋਂ ਪਹੁੰਚੇ ਆ ਤੇ ਕੀ ਫੀਲਿੰਗ ਨੇ? ਬਹੁਤ ਵਧੀਆ ਮਹਿਸੂਸ ਹੋਇਆ। ਪਾਕਿਸਤਾਨ ਜਿਹੜਾ ਪਾਕਿਸਤਾਨ ਮੁਲਕ ਆ ਤੁਹਾਨੂੰ ਕਿਹੋ ਜਿਹਾ ਲੱਗਾ? ਸੇਮ ਸਾਡੇ ਪਿੰਡ ਵਰਗਾ ਹੀ। ਇੱਥੋਂ ਦੇ ਲੋਕ ਕਿਦਾਂ ਦੇ? ਉਦੋਂ ਵੀ ਵਧੀਆ ਨੇ, ਬਹੁਤ ਵਧੀਆ। ਕੋਆਪਰੇਟਿਵ ਆ ਜਾਂ ਕਿ ਬਸ ਹਾਂਜੀ ਹਾਂਜੀ, ਖਿਆਲ ਰੱਖਣ ਵਾਲੇ ਨੇ, ਚੰਗੇ ਨੇ ਜਾਂ ਕਿ ਨਹੀਂ ਖਿਆਲ ਰੱਖਣ ਵਾਲੇ? ਨਹੀਂ, ਬਹੁਤ ਵਧੀਆ, ਬਹੁਤ ਖੁਸ਼ੀ ਮਿਲੀ। ਦੇਰ ਬਾਅਦ ਚੱਕਰ ਲਾਇਆ, ਇਸ ਤੋਂ ਪਹਿਲੇ ਕਦੀ ਆਉਣ ਦਾ ਸਬਬ ਨਹੀਂ ਬਣਿਆ? ਦਿਲ ਕਰਦਾ ਸੀ ਪਰ ਟਾਈਮ ਹੀ ਨਹੀਂ ਲੱਗਿਆ। ਹਾਂਜੀ ਬਿਲਕੁਲ, ਟਾਈਮ ਹੀ ਬਣਨਾ ਸੀ। ਅਸਲ ਟਾਈਮ ਦੀ ਗੱਲ ਨਹੀਂ, ਮਨਜ਼ੂਰੀ ਨਹੀਂ ਸੀ। ਮਨਜ਼ੂਰੀ ਨਹੀਂ ਸੀ, ਬਾਬਾ ਜੀ ਨੇ ਮਨਜ਼ੂਰੀ ਦੇਤੀ, ਆ ਗਏ। ਚਲੋ ਜੀ, ਸਰਕਾਰ ਨੇ ਜਿਹੜੇ ਇੱਥੇ ਪ੍ਰਬੰਧ ਕੀਤੇ ਆ ਲੰਗਰ ਦੇ ਤੇ ਰਹਿਣ ਦੇ, ਉਹਨਾਂ ਬਾਰੇ ਕੀ ਕਹੋਗੇ? ਬਹੁਤ ਵਧੀਆ ਪ੍ਰਬੰਧ ਹੈ। ਸਿਕਿਉਰਿਟੀ ਦਾ ਮਸਲਾ ਕਿਵੇਂ? ਬਹੁਤ ਵਧੀਆ, ਕੋਈ ਪ੍ਰੋਬਲਮ ਤਾਂ ਨਹੀਂ ਹੈ? ਨਹੀਂ, ਕੋਈ ਪ੍ਰੋਬਲਮ ਨਹੀਂ। ਬਹੁਤ ਕੇਅਰ ਕਰਦੇ। ਜੀ ਥੈਂਕ ਯੂ, ਜਿਉਂਦੇ ਵਾਸਤੇ ਰਹੋ। ਥੈਂਕ ਯੂ। ਸਾਡੇ ਨਾਲ ਦੂਜੇ ਪ੍ਰਾਹੁਣੇ ਮਾਤਾ ਜੀ, ਉਹਨਾਂ ਨਾਲ ਵੀ ਗੱਲ ਕਰਦੇ। ਮਾਤਾ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਆ? ਬਹੁਤ ਵਧੀਆ ਜੀ, ਬਹੁਤ ਵਧੀਆ। ਕੀ ਨਾਮ ਆਪਣਾ? ਹਰਜਿੰਦਰ ਕੌਰ ਮੱਲੀ। ਕਿੱਥੋਂ ਆਉਣ ਹੋਇਆ ਆਪਣਾ? ਸਾਡਾ ਜਗਰਾਉਂ ਤੋਂ। ਵੈਸੇ ਸਾਡਾ ਪਿੰਡ ਤਲਵੰਡੀ ਮੱਲੀਆਂ ਗਾਲਬ ਦੇ ਨਾਲ ਹੀ ਆ ਤੇ ਰਹਿੰਦੇ ਅਸੀਂ ਜਗਰਾਉਂ ਆ, ਤੇ ਹੁਣ ਅਸੀਂ ਸਰੀ ਤੋਂ ਆਏ ਕੈਨੇਡਾ ਤੋਂ। ਸੁਣਾਓ, ਪਾਕਿਸਤਾਨ ਪਹਿਲੀ ਫੇਰੀ ਹੈ ਜੀ? ਹਾਂਜੀ, ਪਹਿਲੀ ਫੇਰੀ ਆ। ਅਸੀਂ ਤਾਂ ਗੁਰੂ ਨਾਨਕ ਪਾਤਸ਼ਾਹ ਦਾ ਕੋਟ ਸ਼ੁਕਰਾਨਾ ਕਰਦੇ ਆ ਜਿਹੜਾ ਸਾਨੂੰ ਇਹ ਮੌਕਾ ਬਖਸ਼ਿਆ। ਕਦੇ ਸੋਚਿਆ ਨਹੀਂ ਸੀ ਵੀ ਆਵਾਂਗੇ। ਨਹੀਂ, ਕਿਉਂ ਨਹੀਂ ਸੋਚਣਾ, ਆਸ ਉਮੀਦ ਰੱਖੀ। ਇਹ ਹੁੰਦਾ ਨਾ ਪਹਿਲਾਂ ਜਿਵੇਂ ਡਰ ਹੁੰਦਾ ਜਾਂ ਵੀ ਆਉਣ ਜਾਣ ਦਾ ਵੀਜ਼ੇ ਦਾ ਔਖਾ ਹੁੰਦਾ, ਕੋਈ ਸਾਧਨ ਵੀ ਉਸ ਤਰ੍ਹਾਂ ਦੇ ਹੁੰਦੇ ਆ, ਪਰ ਬਹੁਤ ਵਧੀਆ ਲੱਗਿਆ, ਬਹੁਤ ਵਧੀਆ। ਡਰ ਕਿਸ ਚੀਜ਼ ਦਾ ਸੀ ਇਹ ਦੱਸੋ ਜ਼ਰਾ। ਉਹ ਪਹਿਲਾਂ ਉਵੇਂ ਜਿਵੇਂ ਮੈਂ ਇੱਧਰ ਘੱਟ ਲੋਕ ਆਉਂਦੇ ਸੀਗੇ ਤੇ ਫਿਰ ਉਸੇ ਤਰ੍ਹਾਂ ਹੀ ਬਈ ਨਹੀਂ ਉਧਰ ਨਹੀਂ ਜਾ ਸਕਦੇ, ਆਏ ਆ ਜੇ ਨਿੱਕੇ ਹੁੰਦੇ ਨੇ ਗੱਲਾਂ ਸੁਣੀਆਂ ਹੋਈਆਂ ਸੀ। ਹੁਣ ਜਿਵੇਂ ਜ਼ਿਆਦਾ ਆਉਣ ਜਾਣ ਹੋਇਆ, ਹੁਣ ਵਧੀਆ ਲੱਗਿਆ। ਇਹ ਪਹਿਲੀ ਵਾਰੀ ਆਏ ਆ, ਪਾਕਿਸਤਾਨੀ ਲੋਕ ਤੁਹਾਨੂੰ ਕਿਹੋ ਜਿਹੇ ਲੱਗੇ? ਬਹੁਤ ਵਧੀਆ, ਬਹੁਤ ਪਿਆਰ ਦਿੱਤਾ ਸਾਨੂੰ। ਜਿਹੜਾ ਡਰ ਖੌਫ ਸੀਗਾ ਜ਼ਿਹਨ ਚੋਂ ਨਿਕਲਿਆ ਕਿ ਨਹੀਂ ਨਿਕਲਿਆ? ਹਾਂਜੀ, ਨਹੀਂ ਹੁਣ ਕੋਈ ਡਰ ਨਹੀਂ ਸਾਨੂੰ। ਹੁਣ ਤਾਂ ਦਿਲ ਕਰਦਾ ਵੀ ਹਰੇਕ ਸਾਲ ਆਇਆ ਕਰੀਏ। ਨਹੀਂ ਤੇ ਅਸੀਂ ਤੁਹਾਨੂੰ ਉਡੀਕਦੇ ਰਵਾਂਗੇ, ਤੁਸੀਂ ਹਰ ਸਾਲ ਆਉਂਦੇ ਰਹੋ ਜੀ। ਹਾਂਜੀ, ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਨ, ਦਰਸ਼ਨ। ਸਰਕਾਰ ਨੇ ਜਿਹੜੇ ਸਿਕਿਉਰਿਟੀ ਦੇ ਇੱਥੇ ਬੰਦੋਬਸਤ ਕੀਤੇ ਹੋਏ ਉਹ ਕਿਦਾਂ ਦੇ ਆ? ਬਹੁਤ ਵਧੀਆ ਜੀ, ਬਹੁਤ ਵਧੀਆ। ਰਹਿਣ ਦਾ ਜਿਹੜਾ ਇੰਤਜ਼ਾਮ ਆ ਉਹ ਕਿਹੋ ਜਿਹਾ? ਬਹੁਤ ਵਧੀਆ। ਲੰਗਰਾਂ ਦੇ ਪ੍ਰਬੰਧ? ਹਾਂਜੀ, ਬਹੁਤ ਵਧੀਆ। ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਲੰਗਰਾਂ ਦੇ ਪ੍ਰਬੰਧ ਕਿਉਂ ਨਹੀਂ ਹੋਣਗੇ? ਸਾਰਾ ਕੁਝ ਹੀ ਵਧੀਆ ਹੈ। ਕੋਈ ਔਕੜ ਮੁਸ਼ਕਲ ਤਾਂ ਨਹੀਂ ਮਹਿਸੂਸ ਹੋਈ? ਕੋਈ ਮਸਲਾ ਤਾਂ ਨਹੀਂ ਤੁਹਾਨੂੰ ਪੇਸ਼ ਆਇਆ? ਨਹੀਂ, ਕੋਈ ਨਹੀਂ ਹੈ। ਲਓ ਜੀ, ਜਿਉਂਦੇ ਵਾਸਤੇ ਰਹੋ। ਬੜਾ ਚੰਗਾ ਲੱਗਿਆ ਤੁਹਾਡੇ ਨਾਲ। ਧੰਨਵਾਦ ਜੀ, ਗੁਰੂ ਨਾਨਕ ਪਾਤਸ਼ਾਹ ਦਾ ਕੋਟਾਨ ਕੋਟ ਧੰਨਵਾਦ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕੀ ਨਾਮ ਤੁਹਾਡਾ ਜੀ? ਮਨਪ੍ਰੀਤ ਕੌਰ। ਕਿੱਥੋਂ ਆਉਣ ਹੋਇਆ? ਅਸੀਂ ਟੋਰਾਂਟੋ ਤੋਂ ਕੈਨੇਡਾ ਤੋਂ। ਪਹਿਲੀ ਵਾਰੀ ਆਏ ਆ ਜੀ? ਹਾਂਜੀ, ਪਹਿਲੀ ਵਾਰੀ ਆਏ। ਕਿਹੋ ਜਿਹਾ ਲੱਗਿਆ ਫਿਰ ਪਾਕਿਸਤਾਨ? ਬਹੁਤ ਵਧੀਆ ਲੱਗਿਆ। ਸਾਡੇ ਵਡੇਰੇ ਇੱਧਰੋਂ ਹੀ ਗਏ ਹੋਏ ਆ। ਕਿਹੜੀ ਜਗ੍ਹਾ ਤੋਂ ਜੀ? ਲਾਇਲਪੁਰ ਤੋਂ। ਮੇਰੇ ਪਤਾ ਜੀ ਦਾ ਜਨਮ ਇੱਥੇ ਦਾ ਹੋਇਆ ਲਾਇਲਪੁਰ ਦਾ। ਅੱਛਾ ਜੀ। ਹਾਂਜੀ, 10 ਫੇਰ ਤਾਂ ਸਾਲ ਤੁਸੀਂ ਹਾਂਜੀ, ਤੁਹਾਡੀਆਂ ਤਾਂ ਫਿਰ ਡਬਲ ਭਾਵਨਾਵਾਂ ਜੀ। ਹਾਂਜੀ, ਸਾਨੂੰ ਹਜੇ ਵੀ ਵਾਰੀਏ ਕਹਿੰਦੇ, ਇੱਧਰੋਂ ਵੀ ਬਾਹਰ ਚੋਂ ਗਏ ਹੋਏ। ਅੱਛਾ ਜੀ, ਜਾਨ ਕੇ ਬਾਹਰ ਚ ਜਾਣ ਵਾਲਿਆਂ ਨੂੰ ਬਾਰੀਏ ਕਹਿੰਦੇ। ਵਾਰੀਏ ਹੀ ਕਹਿੰਦੇ ਸਾਨੂੰ। ਹਾਂਜੀ। ਅੱਜ ਉਧਰ ਹੁਣ ਚੜ੍ਹਦੇ ਪੰਜਾਬ 'ਚ ਆਪਣਾ ਪਿੰਡ ਕਿਹੜਾ ਵਾ? ਇੱਧਰ ਸਾਡਾ ਹੁਣ ਚੰਡੀਗੜ੍ਹ ਦੇ ਕੋਲ ਹੈ ਬ੍ਰਾਹਮਣ ਮਾਜਰਾ। ਵੈਸੇ ਪਹਿਲਾਂ ਕੜੂਆ ਪਿੰਡ ਹੁੰਦਾ ਸੀ, ਮੋਹਾਲੀ ਦੇ ਕੋਲ। ਤੇ ਹੁਣ ਅਸੀਂ ਸਾਡੇ 6ਵੇਂ ਪਾਤਸ਼ਾਹ ਨੇ ਫਿਰ ਸਾਡਾ ਪਿੰਡ ਵਸਾਇਆ ਸੀ ਬ੍ਰਾਹਮਣ ਮਾਜਰਾ। ਉੱਥੇ ਪੰਡਤਾਂ ਦਾ ਪਿੰਡ ਸੀ ਤੇ ਉੱਥੇ ਲੜਾਈਆਂ ਲੁੜੀਆਂ ਹੁੰਦੀਆਂ ਸੀ ਤੇ ਫਿਰ ਉਹਨਾਂ ਨੇ ਸਾਡੇ ਪਿੰਡ ਦੇ ਟੱਬਰ ਲਿਆ ਕੇ ਉੱਥੇ ਵਸਾਏ ਸੀ। ਹੁਣ ਕਿਹੋ ਜਿਹਾ ਲੱਗ ਰਿਹਾ ਫਿਰ ਪਾਕਿਸਤਾਨ ਪਹੁੰਚ ਕੇ, ਪਾਕਿਸਤਾਨ ਦੀ ਧਰਤੀ ਤੇ ਖੜੇ ਹੋ? ਕਿਹੋ ਜਿਹਾ? ਬਹੁਤ ਚੰਗਾ ਲੱਗਾ। ਸਾਡਾ ਆਪਣਾ ਮੁਲਕ ਹੈ, ਸਾਡੇ ਆਪਣੇ ਉਹ ਤਾਂ ਉਹਨਾਂ ਨੇ ਗਵਰਨਮੈਂਟ ਨੇ ਕਰ ਦਿੱਤਾ ਅੱਡ। ਅਸੀਂ ਤਾਂ ਆਪਾਂ ਇੱਕੋ ਹੀ ਆ ਸਾਰੇ। ਤੇ ਜਿਹੜੇ ਇੱਥੋਂ ਦੇ ਲੋਕ ਆ ਉਹ ਤੁਹਾਨੂੰ ਕਿਦਾਂ ਦੇ ਲੱਗੇ? ਬਹੁਤ ਵਧੀਆ ਨੇ ਸਾਰੇ, ਆਪਣੇ ਭੈਣ ਭਰਾ ਨੇ, ਬੜਾ ਮਾਣ ਕਰਦੇ ਆ, ਪਿਆਰ ਕਰਦੇ ਆ। ਸਰਕਾਰਾਂ ਨੇ ਜਿਹੜੇ ਬੰਦੋਬਸਤ ਕੀਤੇ ਆ ਯਾਤਰੀਆਂ ਵਾਸਤੇ, ਉਹਨਾਂ ਬਾਰੇ ਕੀ ਕਹੋਗੇ? ਬਹੁਤ ਅੱਛੇ ਆ, ਪਰ ਇੰਨੀ ਜਨਤਾ ਆ, ਥੋੜਾ ਔਕੜ ਤਾਂ ਥੋੜੀ ਬਹੁਤ ਹਰੇਕ ਨੂੰ ਹੁੰਦੀ ਹੈ, ਪਰ ਬਹੁਤ ਅੱਛਾ ਇੰਤਜ਼ਾਮ ਕੀਤਾ ਹੋਇਆ। ਬੜੀ ਕੋਸ਼ਿਸ਼ ਉਹਨਾਂ ਦੀ ਅੱਛੀ ਹੈ।
ਕੋਈ ਤੁਹਾਨੂੰ ਮਸਲਾ ਪ੍ਰੋਬਲਮ ਤਾਂ ਨਹੀਂ ਹੋ ਰਿਹਾ? ਨਹੀਂ ਜੀ, ਬਿਲਕੁਲ ਨਹੀਂ, ਕੋਈ ਸਿਕਿਉਰਿਟੀ ਦੀ ਸੂਰਤ ਹਾਲ ਕੈਸੀ ਹੈ? ਜਿਹੜਾ ਜਿਵੇਂ ਅੱਗੇ ਮਾਤਾ ਜੀ ਨੇ ਦੱਸਿਆ ਵੀ ਸਾਡੇ ਦਿਲ ਦੇ ਵਿੱਚ ਕੋਈ ਡਰ ਖੌਫ ਸੀ, ਤੁਹਾਨੂੰ ਕੋਈ ਇਹੋ ਜਿਹੀ ਸ਼ੈ ਨਜ਼ਰ ਆਈ ਇੱਥੇ? ਸਾਨੂੰ ਕੋਈ ਡਰ ਨਹੀਂ ਸੀ। ਮੇਰੇ ਤਾਂ ਪੇਰੈਂਟਸ ਬਹੁਤ ਵਾਰੀ ਘੁੰਮ ਗਏ ਇੱਧਰ, 2-3 ਵਾਰੀ ਆ ਲਏ ਆ। ਮੈਂ ਤਾਂ ਬਖੈਰ ਨਹੀਂ ਸੀ ਆਈ, ਮੈਂ ਛੋਟੀ ਹੁੰਦਰ ਤੋਂ ਚਲੇ ਗਈ ਸੀ 18 ਸਾਲ ਦੀ। ਤੇ ਹੁਣ ਬਹੁਤ ਦੇਰ ਦਾ ਸੀ ਮਨ 'ਚ ਵੀ ਜਾਣਾ ਹੈ। ਤੇ ਬਾਬਾ ਜੀ ਨੇ ਸੁਣ ਲਈ ਫਿਰ? ਹਾਂਜੀ, ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਬੜੇ ਦਰਸ਼ਨ ਹੋਏ ਆ, ਬੜਾ ਆਨੰਦ ਆਇਆ ਬਹੁਤ। ਕਿੰਨੇ ਮੈਂਬਰ ਆਏ ਫੈਮਿਲੀ ਦੇ? ਅਸੀਂ 4 ਜਾਣੇ ਆ। ਇਹ ਮੇਰੇ ਮਾਤਾ ਜੀ ਨੇ, ਮਾਮੀ ਜੀ ਆ, ਇਹ ਸਾਡੀ ਭਤੀਜੀ ਹੈ, ਤੇ ਉਹ ਗਾਂ ਸਾਡੀ ਦੋਤੀ ਹੈ। ਹਾਂਜੀ, ਤੇ ਬਾਕੀ ਜਿਹੜੇ ਨਹੀਂ ਆਏ ਉਹਨਾਂ ਨੂੰ ਕੀ ਸੁਨੇਹਾ ਦਵੋਗੇ? ਜ਼ਰੂਰ ਆਉਣਾ ਚਾਹੀਦਾ ਹੈ। ਮੈਂ ਸਾਰਿਆਂ ਨੂੰ ਦੱਸੂਗੀ ਜਾ ਕੇ, ਮੈਂ ਤਾਂ ਪਾਉਂਦੀ ਆ ਵੀਡੀਓ ਬਣਾ ਕੇ ਵੀ ਆਓ। ਹਾਂਜੀ, ਲਓ ਜੀ, ਜਿਉਂਦੇ ਵਾਸਦੇ ਰਹੋ, ਤੇ ਅਸੀਂ ਉਮੀਦ ਰੱਖਾਂਗੇ ਤੁਸੀਂ ਫੇਰ ਵੀ ਆਓ। ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਸ਼ੁਕਰੀਆ। गया